talks with Pakistan will only be on Pakistan occupied Kashmir, says Rajnath Singh. ਔਰ ਉਹ ਇਹ ਕਹਿੰਦਾ ਕਿ ਜੀ ਅਸੀਂ ਤਾਂ ਫੌਜ ਨੂੰ ਬਿਲਕੁਲ ਫ੍ਰੀ ਹੈਂਡ ਦੇ ਦਿੱਤਾ ਹੋਇਆ ਕਿ ਬਈ ਕੋਈ ਵੀ ਪਾਕਿਸਤਾਨ ਜਿਹੜਾ ਦਿਲਵਦੀ ਕਰਦਾ ਤੁਸੀਂ ਉਹਦਾ ਜਵਾਬ ਦਿਓ। ਅਸੀਂ ਆਪਰੇਸ਼ਨ ਸੰਦੂਰ ਦੇ ਵਿੱਚ ਇੰਨਾ ਨੁਕਸਾਨ ਕੀਤਾ ਜਿਹੜਾ ਪਾਕਿਸਤਾਨੀਆਂ ਨੇ ਕਦੇ ਕਲਪਿਆ ਵੀ ਨਹੀਂ ਹੋਣਾ। ਦੁਨੀਆ 'ਚ ਇਹਨਾਂ ਨੇ ਆਪਣੇ ਡੈਲੀਗੇਸ਼ਨ ਵੱਡਾ ਭੇਜਿਆ 40 ਮੁਲਕਾਂ 'ਚ, ਕਿੰਨੇ ਕਿਸੇ ਨੇ ਨਹੀਂ ਮੰਨਿਆ। ਉਸ ਤੋਂ ਪਹਿਲਾਂ ਪਹਿਲਗਾਮ ਦਾ ਫਾਲਸ ਫਲੈਗ ਆਪਰੇਸ਼ਨ ਕੀਤਾ। ਤਹਿਰੀਕੇ ਤਾਲਿਬਾਨ ਨੇ ਜਿਹੜਾ ਉਹ ਦਹਿਸ਼ਤਗਰਦੀ ਫੈਲਾਈ ਹੋਈ ਹੈ, ਬਲੋਚ ਲਿਬਰੇਸ਼ਨ ਆਰਮੀ, ਸਭ ਇੰਡੀਅਨ ਰਾਹ ਦਾ ਕੰਮ ਹੈ। ਪਰ ਇਹ ਜਿਹੜੇ ਬਾਰ-ਬਾਰ ਆਜ਼ਾਦ ਕਸ਼ਮੀਰ ਜਿਹਨੂੰ ਇਹ ਪਾਕਿਸਤਾਨ ਆਕੂਪਾਈਡ ਕਸ਼ਮੀਰ ਕਹਿ ਕੇ ਜਿਸ ਤੇ ਆਪਣਾ ਦਾਅਵਾ ਜਤਾ ਰਹੇ ਨੇ, ਕੁਛ ਨਾ ਕੁਛ ਜਿਹਨੂੰ ਅੰਗਰੇਜ਼ੀ 'ਚ ਕਹਿੰਦੇ ਨੇ ਸਮ ਮਿਸਚੀਫ ਅਪ देयर स्लीव्स। ਇਸ ਬਦਲਦੀ ਦੁਨੀਆ ਵਿੱਚ ਤੁਸੀਂ ਪਿੱਛੇ ਨਾ ਰਹਿ ਜਾਓ। ਹਰ ਘਟਨਾ ਜੋ ਤੁਹਾਡੀ ਜ਼ਿੰਦਗੀ ਤੇ ਅਸਰ ਪਾ ਰਹੀ ਹੈ, ਅਸੀਂ ਉਸ ਬਾਰੇ ਦੇਵਾਂਗੇ ਤੁਹਾਨੂੰ ਸਟੀਕ ਤੇ ਸਹੀ ਜਾਣਕਾਰੀ। ਤੁਹਾਡਾ ਆਪਣਾ ਹੱਕ ਸੱਚ ਦੀ ਆਵਾਜ਼ TV84। TV84 ਦੇ ਨਾਲ ਜੁੜਨ ਲਈ ਆਪਣਾ ਫੋਨ ਚੁੱਕੋ ਤੇ ਐਪ ਸਟੋਰ ਵਿੱਚ ਜਾ ਕੇ ਡਾਊਨਲੋਡ ਕਰੋ TV84 ਦੀ ਨਵੀਂ ਐਪ। ਇਸ ਐਪ ਤੇ ਤੁਸੀਂ ਦੇਖ ਸਕਦੇ ਹੋ 24 ਘੰਟੇ TV84 ਦਾ ਲਾਈਵ ਚੈਨਲ ਅਤੇ ਨਾਲ ਹੀ ਪੰਜ ਪੰਜਾਬ ਅਤੇ ਦੁਨੀਆ ਭਰ ਦੀਆਂ ਅਹਿਮ ਖਬਰਾਂ। ਫਿਰ ਦੇਰ ਕਿਸ ਗੱਲ ਦੀ, ਹੁਣੇ ਡਾਊਨਲੋਡ ਕਰੋ TV84 ਦੀ ਨਵੀਂ ਐਪ। ਵਿਊਅਰਸ ਵੈਲਕਮ ਬੈਕ ਨੂੰ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਕਾਰਗਿਲ ਜੰਗ ਦੀ 27ਵੀਂ ਵਰ੍ਹੇਗੰਢ ਮੌਕੇ ਭਾਰਤ ਦੇ ਡਿਫੈਂਸ ਮਿਨਿਸਟਰ ਰਾਜਨਾਥ ਸਿੰਘ ਨੇ ਕਿਹਾ ਕਿ ਅਸੀਂ ਕਾਰਗਿਲ ਜੰਗ ਵਿੱਚ ਵੀ ਅਤੇ ਆਪਰੇਸ਼ਨ ਸੰਦੂਰ ਵਿੱਚ ਵੀ ਪਾਕਿਸਤਾਨ ਨੂੰ ਸਬਕ ਸਿਖਾਇਆ। ਪਾਕਿਸਤਾਨ ਨਾਲ ਹੁਣ ਕੋਈ ਗੱਲਬਾਤ ਨਹੀਂ ਕੀਤੀ ਜਾਵੇਗੀ ਸਿਵਾਏ ਪਾਕਿਸਤਾਨੀ ਕਬਜ਼ੇ ਵਾਲੇ ਕਸ਼ਮੀਰ ਨੂੰ ਭਾਰਤ ਨੂੰ ਸੌਂਪਣ ਤੋਂ ਇਲਾਵਾ। ਸੋ ਇਹਨਾਂ ਝੂਠ ਦੇ ਬਾਦਸ਼ਾਹਾਂ ਦਾ ਇਲਾਜ ਛਿੱਤਰ ਹੀ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਅਸੀਂ ਜਦੋਂ ਗਰੋ ਹੋ ਰਹੇ ਸੀ, ਹਾਲਾਂ ਬਹੁਤ ਸਾਰੀਆਂ ਚੀਜ਼ਾਂ ਜਿਸ ਕਰੈਕਟਰ ਨੂੰ ਬਿਆਨਦੀਆਂ ਨੇ ਉਹ ਲੋਕ ਕਲੈਕਟਿਵ ਮੈਮਰੀ ਦੇ ਵਿੱਚ ਹੁੰਦੀਆਂ ਨੇ। ਔਰ ਅਕਸਰ ਇਹ ਕਿਹਾ ਜਾਂਦਾ ਸੀ ਕਿ ਭਾਈ ਜਿਹੜਾ ਇਹ ਬਣਿਕ ਬਿਰਤੀ ਲੋਕ ਨੇ ਜਾਂ ਇਹ ਬ੍ਰਾਹਮਣਵਾਦੀ ਨੇ, ਇਹ ਤੁਸੀਂ ਇਹਨਾਂ ਨੂੰ ਜਿੰਨਾ ਮਰਜ਼ੀ ਛਿੱਤਰ ਵੀ ਫੇਰੋ, ਇਹ ਖਾ ਕੇ ਛਿੱਤਰ ਫਿਰ ਕਹਿਣਗੇ ਕਿ ਇਬਕੀ ਵਾਰ ਮਾਰ ਤੋਂ ਦੇਖੋ। ਇਬਕੀ ਤੁਸੀਂ ਕਹਿੰਦੇ ਵੀ ਇੱਕ ਹੋਰ ਛੱਡੋਗੇ, ਫਿਰ ਇਬਕੀ ਵਾਰ ਮਾਰ ਤੋਂ ਦੇਖੋ। ਸੋ ਜ਼ਲਾਲਤ ਇਹਨਾਂ ਦੇ ਜਿਹੜਾ ਰਗੋ ਰੇਸ਼ੇ ਦੇ ਵਿੱਚ ਹੈ, ਝੂਠ ਬੋਲਣਾ ਔਰ ਬਿਲਕੁਲ ਕਿਸੇ ਚੀਜ਼ ਤੋਂ ਮੁੱਕਰ ਜਾਣਾ। ਔਰ ਫਿਰ ਜਿਹੜਾ ਇਹਨਾਂ ਦਾ ਸਿਧਾਂਤਕ ਗੁਰੂ ਹੈ, ਗੈਰ ਸਿਧਾਂਤਕ ਚਾਣਕਿਆ, ਉਸ ਦਾ ਤਾਂ ਇਹ ਕਹਿਣਾ ਹੈ ਵੀ ਜਿੰਨਾ ਵੱਡਾ ਝੂਠ ਤੁਸੀਂ ਬੋਲੋਗੇ ਉਨੇ ਜ਼ਿਆਦਾ ਲੋਕ ਉਹਦੇ 'ਤੇ ਯਕੀਨ ਕਰਨਗੇ। ਪਰ ਉਹਦੇ ਲਈ ਇਹ ਜ਼ਰੂਰੀ ਹੈ ਕਿ ਉਸ ਝੂਠ ਨੂੰ ਬਾਰ-ਬਾਰ ਰਿਪੀਟ ਕਰੋ। ਜਦੋਂ ਕੋਈ ਝੂਠ ਬਾਰ-ਬਾਰ ਰਿਪੀਟ ਹੁੰਦਾ ਤੇ ਫਿਰ ਜਿਹੜਾ ਉਹ ਆਪਣੇ ਆਪ ਹੀ ਸੱਚ ਬਣ ਜਾਂਦਾ। ਔਰ ਇਹ ਗੱਲ ਕਾਫੀ ਹੱਦ ਤੱਕ ਜਦੋਂ ਅਸੀਂ ਦੇਖਦੇ ਹਾਂ ਕਿ ਵੀ ਇਹਨਾਂ ਦੀ ਸਰਵਾਈਵਲ ਜਿਹੜੀ 3500 ਸਾਲ ਰਿਗਵੇਦ ਤੋਂ ਬਾਅਦ ਲਗਭਗ 1000 ਸਾਲ ਤੋਂ 800 ਸਾਲ ਦੇ ਕਰੀਬ ਮੁਸਲਮਾਨਾਂ ਦਾ ਰਾਜ, 200 ਸਾਲ ਦੇ ਕਰੀਬ ਬ੍ਰਿਟਿਸ਼ਰਸ ਦਾ ਰਾਜ, ਉਸ ਸਭ ਦੇ ਬਾਵਜੂਦ ਕਿਉਂ ਅੱਜ ਵੀ ਜਿਹੜੇ ਐਵਰੇਜ ਜਿਹੜੇ ਇਹਨਾਂ ਦੀ ਜਾਤ ਪਾਤੀ ਸਿਸਟਮ ਦੇ ਸਫਰਰ ਨੇ, ਵਰਨ ਆਸ਼ਰਮ ਦੇ, ਉਹੀ ਅੱਜ ਵੀ ਉਹਨਾਂ ਨੂੰ ਫੋਲੋ ਕਰਦੇ ਨੇ। ਅੱਜ ਵੀ ਤੁਹਾਨੂੰ ਹੋਏਗਾ ਜੀ ਪਾਂਧਾ ਨਾ ਪੁੱਛੋ, ਮਤਲਬ ਇਹ ਹੈ ਕਿ ਭਾਈ ਪਿੱਪਲ ਨੂੰ ਵੀ ਜਿਹੜਾ ਪੂਜਦੇ ਨੇ, ਬ੍ਰਾਹਮਣ ਨੂੰ ਵੀ ਪੂਜਦੇ ਨੇ। ਕਰੋੜਾਂ ਲੋਕ ਗੰਦੀ ਗੰਗਾ 'ਚ ਨਹਾਉਣ ਵੀ ਪਹੁੰਚ ਜਾਂਦੇ ਨੇ। ਕੋਈ ਜਿਹੜਾ ਕੁੰਭ ਨਹਾ ਰਿਹਾ, ਕੋਈ ਜਿਹੜਾ ਕੁਰੂਕਸ਼ੇਤਰ ਜਾ ਕੇ ਦੂਜਾ ਕਰ ਰਿਹਾ, ਕੋਈ ਹੋਰ ਨਹੀਂ ਤਾਂ ਕਪਾਲ ਮੋਚਨ ਜਾ ਕੇ ਉਹਨਾਂ ਦੇ ਮੇਲਿਆਂ ਦੇ ਵਿੱਚ ਤੁਸੀਂ ਦੇਖੋਗੇ ਕਿ ਲੱਖਾਂ ਦੀ। ਔਰ ਦੂਸਰੀ ਹੁਣ ਨਵਾਂ ਉਹਨਾਂ ਨੂੰ ਮਾਨਸਰੋਵਰ ਮਿਲ ਗਿਆ, ਉਹਦੇ ਨੂੰ ਤੁਰੇ ਹੁੰਦੇ ਨੇ। ਕੋਈ ਅਮਰਨਾਥ ਨੂੰ ਤੁਰਿਆ ਹੋਇਆ। ਉਹ ਸਾਰੇ 'ਚ ਕਈ ਵਾਰ ਇਹ ਲੱਗਦਾ ਕਿ ਬਈ ਇਹਨਾਂ ਨੇ, ਬ੍ਰਾਹਮਣਾਂ ਨੇ ਇਸ ਕਿਸਮ ਦਾ ਆਪਣਾ ਇੱਕ ਜਾਲ ਵਿਛਾਇਆ ਹੋਇਆ ਜਿਹਦੇ 'ਚੋਂ ਨਿਕਲਣਾ ਸ਼ਾਇਦ ਸੰਭਵ ਹੀ ਨਹੀਂ। ਔਰ ਈਵਨ ਜੇ ਅਸੀਂ ਦੇਖੀਏ ਵੀ ਇਸਲਾਮ ਜਿਹਨੂੰ 1400-1450 ਸਾਲ ਨੂੰ ਹੋ ਗਏ, ਉਹ ਵੀ ਪਹਿਲੇ ਪੀਰੀਅਡ 'ਚ 70 ਸਾਲ ਦੇ ਵਿੱਚ ਇੰਟਰੋਡਿਊਸ ਹੋ ਗਿਆ ਸੀ ਸਬ ਕੰਟੀਨੈਂਟ ਦੇ ਵਿੱਚ। ਪਰ ਬਹੁਤ ਵਾਰ ਤੁਸੀਂ ਦੇਖੋਗੇ ਕਿ ਬਹੁਤ ਸਾਰੀਆਂ ਜਿਹੜੀਆਂ ਹਿੰਦੂਤਵੀ
ਬ੍ਰਾਹਮਣਵਾਦੀ ਚੀਜ਼ਾਂ ਨੇ ਉਹ ਵੀ ਰਿਪੀਟ ਕਰ ਰਹੇ ਹੁੰਦੇ। ਸਿੱਖਾਂ ਦਾ 550 ਸਾਲ ਸਾਨੂੰ ਹੋ ਗਿਆ। ਅੱਜ ਵੀ ਤੁਸੀਂ ਦੇਖੋਗੇ ਕਿੰਨੇ ਪ੍ਰਭਾਵ ਨੇ ਜਿਨ੍ਹਾਂ ਚੋਂ ਜਿਹੜਾ ਜਿਹਨੂੰ ਅਸੀਂ ਪਰੰਪਰਾ ਦੇ ਨਾਂ ਥੱਲੇ ਮੰਨੀ ਜਾਂਦੇ ਆ, ਪਰ ਉਹਦੇ ਨਾਲ ਉਹਦੇ ਬ੍ਰਾਹਮਣਵਾਦ ਦਾ ਹੀ ਉਹ ਸਾਰਾ ਪਾਰਟ ਹੈ, ਉਸ ਦਾ ਖਿਲਾਰਾ। ਜੀ ਹੁਣ ਦੁਨੀਆ ਨੇ ਦੇਖਿਆ ਕਿ ਭਾਈ ਪਹਿਲਾਂ ਤਾਂ ਕਾਰਗਿਲ ਦੀ ਗੱਲ ਕਰੀਏ, ਕਿਉਂਕਿ ਇਹ ਜਿਹੜਾ 26 ਜੁਲਾਈ ਦਾ ਦਿਨ ਇਹ ਕਾਰਗਿਲ ਦੀ ਜੰਗ ਜਿਹੜੀ ਹੈ ਉਹ ਉਸ ਨਾਲ ਜੁੜਿਆ ਹੋਇਆ ਹੈ 1999 ਦੇ ਵਿੱਚ। ਸੋ ਆਲਮੋਸਟ 27ਵਾਂ ਸਾਲ ਹੈ, ਉਹਨੂੰ 27ਵੀਂ ਵਰ੍ਹੇਗੰਢ। ਔਰ ਇਹ ਉਹਨੂੰ ਜਿਹੜਾ ਜਿਹਦੇ 'ਚ ਪੂਰੀ ਤਰ੍ਹਾਂ ਜੁੱਤੀਆਂ ਪਈਆਂ ਕਾਰਗਿਲ 'ਚ, ਹਜ਼ਾਰਾਂ ਕੈਜੂਅਲਟੀਜ਼ ਹੋਈਆਂ, ਇੰਟੈਲੀਜੈਂਸ ਫੇਲਿਅਰ ਸੀ, ਉਸ ਨੂੰ ਕਾਰਗਿਲ ਵਿਜੇ ਦਿਵਸ ਦੇ ਤੌਰ ਤੇ ਮਨਾਉਂਦੇ ਨੇ ਕਿ ਜੀ ਇਹ ਸਾਡੀ ਵਿਜੇ ਹੋਈ। ਹਾਲਾਂ ਫੈਕਟ ਆਫ ਦਾ ਮੈਟਰ ਇਹ ਹੈ ਕਿ 65-71 ਦੀਆਂ ਜੰਗਾਂ ਵੇਲੇ ਜਿਉਂ ਹੀ ਪਾਕਿਸਤਾਨ ਛੰਭ ਜੋੜੀਆਂ ਜਾਂ ਕਸ਼ਮੀਰ ਦੇ ਕਿਸੇ ਪਾਸਿਓਂ ਜਿਹੜਾ ਉਹ ਐਂਟਰੀ ਮਾਰਦਾ ਸੀ, ਇਹ ਵੈਸਟਰਨ ਫਰੰਟ ਖੋਲ੍ਹ ਦਿੰਦਾ ਸੀ, ਜਿਹੜਾ ਪਾਕਿਸਤਾਨ ਦਾ ਵੀਕਰ ਪੁਆਇੰਟ ਹੈ, ਕਿਉਂਕਿ ਨਾਲ ਹੀ 15 ਮੀਲ ਦੇ ਉੱਤੇ ਲਾਹੌਰ ਹੈ ਵਾਹਗਾ ਤੋਂ ਜੀ, ਔਰ ਉਹ ਸ਼ਾਹਰਾਗ ਹੈ ਇਨੇ ਵੇ। ਲੇਕਿਨ ਤੁਸੀਂ ਦੇਖੋਗੇ ਕਿ 1999 ਦੇ ਵਿੱਚ ਕਾਰਗਿਲ ਜੰਗ ਚੱਲਦੀ ਰਹੀ, ਬਹੁਤ ਕੈਜੂਅਲਟੀਜ਼ ਲਈਆਂ ਉਹ, ਕਿਉਂਕਿ ਉਹਨਾਂ ਨੇ ਇਨਫਿਲਟਰੇਟ ਕੀਤਾ ਇਹਨਾਂ ਦੀ ਸਿਕਿਉਰਿਟੀ ਨੂੰ। ਹਿਲਸ ਦੇ ਉੱਤੇ ਬੈਠੇ ਸੀ ਉਹ, ਦਰਾਸ ਤੋਂ ਲੈ ਕੇ ਕਾਰਗਿਲ ਦੀਆਂ ਪਹਾੜੀਆਂ, ਔਰ ਉਹਦੇ 'ਚ ਕੋਈ ਐਸਾ ਪਿੰਡ ਨਹੀਂ ਹੋਏਗਾ ਜਿਹਦੇ 'ਚ ਕਿ ਕੋਈ ਪੰਜਾਬ ਦਾ ਜਿਹਦੇ 'ਚ ਜਿਹੜੀ ਡੈਡ ਬੋਡੀ ਤਿਰੰਗੇ 'ਚ ਲਪੇਟ ਕੇ ਨਹੀਂ ਆਈ। ਲੇਕਿਨ ਉੱਥੇ ਆਪਣੀਆਂ ਕੈਜੂਅਲਟੀਜ਼ ਲੈਂਦੇ ਰਹੇ। ਇਹਨਾਂ ਨੇ ਵੈਸਟਰਨ ਫਰੰਟ ਨਹੀਂ ਖੋਲ੍ਹਿਆ। ਕਿਉਂਕਿ 1998 ਦੇ ਵਿੱਚ ਪਾਕਿਸਤਾਨ ਵੀ ਇੱਕ ਬਰਾਬਰ ਦੀ ਨਿਊਕਲੀਅਰ ਧਿਰ ਬਣ ਗਿਆ ਸੀ। ਜੇ ਇਹਨਾਂ ਨੇ 5 ਧਮਾਕੇ ਕੀਤੇ ਸੀ ਪੋਖਰਾਨ ਦੇ ਵਿੱਚ, ਉਹਨਾਂ ਨੇ ਬਲੋਚਿਸਤਾਨ ਦੇ ਵਿੱਚ 6 ਧਮਾਕੇ ਕਰਕੇ ਨਿਊਕਲੀਅਰ ਪਾਵਰ। ਔਰ ਅਲਟੀਮੇਟਲੀ ਅਟਲ ਬਿਹਾਰੀ ਵਾਜਪਾਈ ਪ੍ਰਾਈਮ ਮਿਨਿਸਟਰ ਸੀ, ਕਲਿੰਟਨ ਇੱਧਰ ਸੀ ਪ੍ਰੈਜ਼ੀਡੈਂਟ, ਤਰਲੇ ਕਰਕੇ ਜਿਹੜਾ ਉਹ ਸੀਜ਼ ਫਾਇਰ ਕਰਵਾਇਆ। ਸੀਜ਼ ਫਾਇਰ ਦਾ ਮਤਲਬ ਸੀ ਕਿ ਪਾਕਿਸਤਾਨੀਆਂ ਨੂੰ ਆਪਣੀ ਪੋਜੀਸ਼ਨ ਤੋਂ ਵਾਪਸ ਜਾਣਾ ਪੈਣਾ ਸੀ, ਜਿਹੜੀਆਂ ਉਹਨਾਂ ਨੇ ਇਨ ਰੋਡਸ ਬਣਾਈਆਂ ਸੀ ਇੰਡੀਅਨ ਟੈਰੀਟਰੀ ਦੇ ਵਿੱਚ। ਸੋ ਮਤਲਬ ਇਹ ਹੈ ਵੀ ਇਹ ਇੱਕ ਆਪਣੇ ਆਪ ਦੇ ਵਿੱਚ ਕਾਰਗਿਲ ਇੱਕ ਵੱਡੀ ਡਿਫੀਟ ਸੀ। ਔਰ ਅਨਫੋਰਚੂਨੇਟਲੀ ਇਹਨਾਂ ਦਾ ਇੰਨਾ ਪ੍ਰਚਾਰ ਕਿ ਜੀ ਪਾਕਿਸਤਾਨ ਦੇ ਇੰਨਾ ਡਿਫੀਟ, ਇੰਨਾ ਨੁਕਸਾਨ ਹੋਇਆ ਹੈ ਵੀ ਕੁਝ ਪਾਕਿਸਤਾਨੀ ਆਥਰਸ ਵੀ ਔਰ ਦੂਜੇ ਵੀ ਉਹਨੂੰ ਕਾਰਗਿਲ ਨੂੰ ਬਹੁਤ ਵੱਡੀ ਫੇਲਿਅਰ ਮੁਸ਼ਰਫ ਨਾਲ ਜੋੜ ਕੇ ਕਹਿੰਦੇ ਨੇ। ਮੈਂ ਸਮਝਦਾ ਵੀ ਮੁਸ਼ਰਫ ਦਾ ਉਹ ਮਾਸਟਰ ਸਟ੍ਰੋਕ ਸੀ, ਔਰ ਉਹਦੇ 'ਚ ਤਾਂ ਨਿਊਕਲੀਅਰ ਡੈਟਰੈਂਟ ਟੈਸਟ ਹੋਇਆ ਕਿ ਭਾਈ ਪਾਕਿਸਤਾਨ ਦੇ ਕੋਲ ਨਿਊਕਲੀਅਰ ਸੀ, ਇਹਨਾਂ ਨੇ ਵੈਸਟਰਨ ਫਰੰਟ ਨਹੀਂ ਖੋਲ੍ਹਿਆ। ਹੁਣ ਉਹਨੂੰ ਇਹ ਹਰ ਸਾਲ ਜਿਹੜਾ ਉਹ ਵਿਜੇ ਦਿਵਸ ਕਹਿ ਕੇ ਮਨਾਈ ਜਾਂਦੇ ਨੇ। ਚਲੋ ਉਹ ਵੀ ਸਮਝ ਆ ਗਿਆ ਕਿ ਭਾਈ ਲੋਕਾਂ ਨੂੰ ਤੁਸੀਂ ਝੂਠ ਵੇਚਣਾ ਹੈ ਸਰਵਾਈਵ ਕਰਨ ਦੇ ਲਈ। ਆਪਰੇਸ਼ਨ ਸੰਦੂਰ 7-8-9 ਮਈ 2025, 10 ਮਈ ਨੂੰ ਪੀਸ ਸੀਜ਼ ਫਾਇਰ ਅਮਰੀਕਾ ਦਾ ਪ੍ਰੈਜ਼ੀਡੈਂਟ ਟਵੀਟ ਕਰਦਾ, ਬਾਅਦ 'ਚ ਇੰਡੀਆ ਵਾਲਾ ਕਰਦਾ, ਔਰ ਹੋ ਗਿਆ ਜੀ ਉਹ। ਹੁਣ ਇਹਦੇ 'ਚ ਉਹਨਾਂ ਦੇ ਰਾਫੇਲ ਵੀ ਡਿੱਗਦੇ ਨੇ 1 ਇੰਚ ਵੀ ਅੱਗੇ, ਕਿਉਂਕਿ ਇਹ ਹੈ ਹੀ ਜਿਹੜੀ ਹੈ ਮਿਸਲ ਔਰ ਡਰੋਨ ਵਾਰਫੇਅਰ ਹੈ। ਪੂਰੀ ਤਰ੍ਹਾਂ ਜਿਹੜਾ ਪਾਕਿਸਤਾਨ ਦਾ ਜਿਹੜੀ ਹੈ ਉਹ ਸੁਪੀਰੀਅਰਟੀ ਸਾਬਤ ਹੁੰਦੀ ਹੈ, ਔਰ ਇਹ ਵਾਪਸ ਲੈਣ ਦੇ ਉੱਤੇ ਮਜਬੂਰ ਹੋਏ, ਰੁਕਣ ਤੇ ਮਜਬੂਰ ਹੋ ਜਾਂਦੇ। ਹੁਣ ਕਹਿਣ ਨੂੰ ਕਹੀ ਜਾਣ ਜੀ ਅਸੀਂ ਅਜੇ ਪੌਜ਼ ਕੀਤਾ। ਦੁਨੀਆ 'ਚ ਇਹਨਾਂ ਨੇ ਆਪਣੇ ਡੈਲੀਗੇਸ਼ਨ ਵੱਡਾ ਭੇਜਿਆ 40 ਮੁਲਕਾਂ 'ਚ, ਕਿੰਨੇ ਕਿਸੇ ਨੇ ਨਹੀਂ ਮੰਨਿਆ। ਉਸ ਤੋਂ ਪਹਿਲਾਂ ਪਹਿਲਗਾਮ ਦਾ ਫਾਲਸ ਫਲੈਗ ਆਪਰੇਸ਼ਨ ਕੀਤਾ। ਹੁਣ ਇਹਦੇ ਬਾਵਜੂਦ ਕਿ ਇਹਨਾਂ ਦੇ ਕਿੰਨੀਆਂ ਡਿਫਰੈਂਟ ਵਰਜ਼ਨਸ ਨੇ, ਕਿੰਨਾ ਨੁਕਸਾਨ ਹੋਇਆ। ਹੁਣ ਕੁਛ ਹਫ਼ਤੇ ਪਹਿਲਾਂ ਇਹਨਾਂ ਨੇ ਕੈਜੂਅਲਟੀਜ਼ ਮੰਨੀਆਂ ਇੰਨੀਆਂ ਹੋਈਆਂ। ਉਹਨਾਂ ਨੇ ਪੁੱਛਿਆ ਲੋਕਾਂ ਨੇ ਵੀ ਸਾਲ ਤੁਸੀਂ ਸੁੱਤੇ ਰਹੇ, ਤੁਹਾਨੂੰ ਯਾਦ ਹੀ ਨਹੀਂ ਆਇਆ। ਹੁਣ ਇਹ ਝੂਠ ਦੇ ਉੱਤੇ ਝੂਠ ਔਰ ਰਿਪੀਟਡ ਝੂਠ। ਹੁਣ ਇਸ ਜਿਹੜਾ ਕਾਰਗਿਲ ਜੰਗ ਜਾਂ ਇਹਨਾਂ ਦਾ ਅਖੌਤੀ ਵਿਜੇ ਦਿਵਸ ਦੇ ਮੌਕੇ ਦੇ ਉੱਤੇ ਦਰਾਸ ਦੇ ਵਿੱਚ ਇਹ ਜਿਹੜਾ ਗਿਆ ਰਾਜਨਾਥ ਸਿੰਘ, ਜਿਹੜਾ ਇਹਨਾਂ ਦਾ ਡਿਫੈਂਸ ਮਿਨਿਸਟਰ ਹੈ, ਔਰ ਜੋ ਉੱਥੇ ਉਹਨੇ ਕਿਹਾ, ਇਹਨਾਂ ਦੇ ਮੀਡੀਆ ਨੇ ਹੈਡਲਾਈਨ ਲਾਈ ਹੈ, ਟਾਕਸ ਵਿਦ ਪਾਕਿਸਤਾਨ ਵਿਲ ਓਨਲੀ ਬੀ ਔਨ ਪਾਕਿਸਤਾਨ ਓਕੂਪਾਈਡ ਕਸ਼ਮੀਰ ਸੇਜ਼ ਰਾਜਨਾਥ ਸਿੰਘ। ਔਰ ਉਹ ਇਹ ਕਹਿੰਦਾ ਕਿ ਜੀ ਅਸੀਂ ਤਾਂ ਫੌਜ ਨੂੰ ਬਿਲਕੁਲ ਫ੍ਰੀ ਹੈਂਡ ਦੇ ਦਿੱਤਾ ਹੋਇਆ ਕਿ ਬਈ ਕੋਈ ਵੀ ਪਾਕਿਸਤਾਨ ਜਿਹੜਾ ਦਿਲਵਦੀ ਕਰਦਾ ਤੁਸੀਂ ਉਹਦਾ ਜਵਾਬ ਦਿਓ, ਔਰ ਅਸੀਂ ਕੋਈ ਪਾਕਿਸਤਾਨ ਦੇ ਨਾਲ ਹੁਣ ਡਾਇਲੌਗ ਨਹੀਂ ਕਰਨਾ ਜਦੋਂ ਤੱਕ ਪਾਕਿਸਤਾਨੀ ਕਬਜ਼ੇ ਵਾਲਾ ਜਿਹੜਾ ਕਸ਼ਮੀਰ ਹੈ ਉਹ ਸਾਡੇ ਹਵਾਲੇ ਨਹੀਂ ਕੀਤਾ ਜਾਂਦਾ। ਇਹ 27ਵੀਂ ਕਾਰਗਿਲ ਵਿਜੇ ਦਿਵਸ ਦੀ ਕਮੈਮੋਰੇਸ਼ਨ ਦੇ ਉੱਤੇ ਉਹਨੇ ਕਿਹਾ ਕਿ ਜੀ ਇਹ ਜਿਹੜਾ ਪਾਕਿਸਤਾਨੀ ਕਬਜ਼ੇ ਵਾਲਾ ਕਸ਼ਮੀਰ, ਜਿਹਨੂੰ ਉਹ ਆਜ਼ਾਦ ਕਸ਼ਮੀਰ ਕਹਿੰਦੇ ਨੇ, ਇਹ ਭਾਰਤ ਦਾ ਨਿਖੜਵਾਂ ਅੰਗ ਹੈ,
ਔਰ ਪਾਕਿਸਤਾਨ ਨੇ ਇਲੀਗਲੀ ਉਹਨੂੰ ਆਕੂਪਾਈ ਕੀਤਾ ਹੋਇਆ ਹੈ। ਔਰ ਕੋਈ ਵੀ ਜਿਹੜਾ ਯਤਨ ਹੋਏਗਾ ਪਾਕਿਸਤਾਨ ਵੱਲੋਂ ਇੰਡੀਅਨ ਸੋਵਰਨਿਟੀ ਨੂੰ ਚੈਲੰਜ ਕਰਨ ਦਾ, ਉਸ ਦਾ ਅਸੀਂ ਜਿਹੜਾ ਹੈ ਉਹ ਡਟ ਕੇ ਜਵਾਬ ਦੇਵਾਂਗੇ। ਹੁਣ ਤੁਸੀਂ ਝੂਠ, ਸਕਸੈਸ ਆਫ ਆਪਰੇਸ਼ਨ ਸੰਦੂਰ is proof that India possesses the capability to respond to Pakistan's every misadventure with severity far beyond its imagination। ਕਿ ਅਸੀਂ ਆਪਰੇਸ਼ਨ ਸੰਦੂਰ ਦੇ ਵਿੱਚ ਇੰਨਾ ਨੁਕਸਾਨ ਕੀਤਾ ਜਿਹੜਾ ਪਾਕਿਸਤਾਨੀਆਂ ਨੇ ਕਦੇ ਕਲਪਿਆ ਵੀ ਨਹੀਂ ਹੋਣਾ। ਇਹ ਸ਼ੋਅ ਕਰਦਾ ਵੀ ਸਾਡੀ 'ਚ ਕਿੰਨੀ ਕਾਬਲੀਅਤ ਹੈ ਕਿ ਅਸੀਂ ਕਿੱਥੇ ਤੱਕ ਨੁਕਸਾਨ ਕਰ ਸਕਦੇ ਹਾਂ। ਫਿਰ ਉਹਨੇ ਕਿਹਾ ਜੀ ਦੇਖੋ ਪਾਕਿਸਤਾਨ ਨੇ ਦਹਿਸ਼ਤਗਰਦੀ ਨੂੰ ਆਪਣੀ ਪਾਲਿਸੀ ਬਣਾਇਆ ਹੋਇਆ ਹੈ, ਜਦੋਂ ਕਿ ਇੰਡੀਆ ਜਿਹੜਾ ਉਹ ਇਨੋਵੇਸ਼ਨ ਕਰ ਰਿਹਾ ਹੈ, ਸੈਮੀਕੰਡਕਟਰ ਬਣਾ ਰਿਹਾ ਹੈ, ਸਪੇਸ ਟੈਕਨੋਲੋਜੀ ਬਣਾ ਰਿਹਾ ਔਰ ਦੂਸਰਾ ਤੀਸਰਾ। ਔਰ ਫਿਰ ਝੂਠ ਕੇ ਜੀ ਜਦੋਂ ਮੋਦੀ ਸਰਕਾਰ ਨਹੀਂ ਸੀ ਬਣੀ ਉਦੋਂ 65% ਜਿਹੜੀ ਡਿਫੈਂਸ ਇਕਵਿਪਮੈਂਟ ਹੈ ਉਹ ਬਾਹਰੋਂ ਮੰਗਵਾਈ ਜਾਂਦੀ ਸੀ। ਹੁਣ ਅਸੀਂ 65% ਅਸੀਂ ਪ੍ਰੋਡਿਊਸ ਕਰਦੇ ਹਾਂ। ਕਿਹੜਾ ਤੁਸੀਂ ਪ੍ਰੋਡਿਊਸ ਕਰਦੇ ਹੋ? ਤੁਹਾਡੇ ਤੋਂ ਤੁਸੀਂ ਰਾਦਰ ਕਿੰਨਾ ਕੋਈ ਇਜ਼ਰਾਈਲ ਤੋਂ ਲੈ ਰਹੇ ਹੋ, ਕੋਈ ਅਮਰੀਕਾ ਤੋਂ ਲੈ ਰਹੇ ਹੋ। ਲੇਕਿਨ ਜਦੋਂ ਝੂਠ ਹੀ ਬੋਲਣਾ ਹੈ ਤੇ ਤੁਸੀਂ ਨਾਂ ਦੱਸੀ ਜਾਓ ਵੀ ਸਾਡੇ ਕੋਲ INS ਵਿਕਰਾਂਤ ਹੈ, ਤੇਜਸ ਹੈ, ਪ੍ਰਚੰਡ ਹੈ, ਧਰੁਵ ਹੈ, ਅਰਜਨ। ਉਹੀ ਹਿੰਦੂ ਦੇਵੀਆਂ ਦੇਵਤਿਆਂ ਦੇ ਜਾਂ ਉਹਨਾਂ ਦੇ ਜਿਹੜੇ ਸੂਡੋ ਹੀਰੋ ਨੇ ਉਹਨਾਂ ਦਾ ਨਾਂ ਲੈ ਲਿਆ ਕਿ ਤੁਸੀਂ ਦੱਸੀ ਜਾਓ ਕਿ ਜੇ ਅਸੀਂ ਆਹ ਬਣਾ ਦਿੱਤਾ ਉਹ ਬਣਾ ਦਿੱਤਾ। ਪਰ ਕੁੱਲ ਮਿਲਾ ਕੇ ਮੈਨੂੰ ਇਹ ਲੱਗਦਾ ਹੈ ਕਿ ਭਾਈ ਇਹਨਾਂ ਨੇ ਉਹੀ ਅਬ ਕੀ ਬਾਰ ਮਾਰ ਤੋਂ ਦੇਖੋ ਵਾਲੀ ਇਹ ਨੀਤੀ ਹੈ। ਲੇਕਿਨ ਦੂਸਰੇ ਪਾਸੇ ਅਸੀਂ ਇਹ ਸਮਝਦੇ ਹਾਂ ਵੀ ਪਾਕਿਸਤਾਨ ਦੇ ਨੀਤੀ ਘਾੜਿਆਂ ਨੂੰ ਵੀ ਇਹ ਸਮਝਣਾ ਚਾਹੀਦਾ ਹੈ ਕਿ ਇਹ ਜਿਹੜਾ ਖਾਸ ਤੌਰ ਤੇ ਜਿਸ ਕਿਸਮ ਦਾ ਮਾਹੌਲ ਇਸ ਵੇਲੇ ਆਜ਼ਾਦ ਕਸ਼ਮੀਰ 'ਚ ਹੈ, ਇਲੈਕਸ਼ਨਸ ਵੀ ਜਿਹੜੀਆਂ ਨੇ ਡਿਕਲੇਅਰ ਹੋਈਆਂ ਨੇ 2 ਜ਼ਿਲ੍ਹਿਆਂ ਦੇ ਵਿੱਚ ਉਹਨਾਂ ਨੂੰ ਪੋਸਟਪੋਨ ਕੀਤਾ ਹੈ ਜਿੱਥੇ ਪਿਛਲੇ ਦਿਨਾਂ 'ਚ ਵਾਇਲੈਂਸ ਹੋਈ ਹੈ। ਔਰ ਵਿਦਨ ਬਾਹਰਲੇ ਮੁਲਕਾਂ 'ਚ ਵੀ ਜਿਹੜੇ ਕਸ਼ਮੀਰ ਦੇ ਲੋਕ ਨੇ ਉਹ ਪਾਕਿਸਤਾਨੀ ਐਮਬੈਸੀ, ਹਾਈ ਕਮਿਸ਼ਨ ਜਾਂ ਕੌਂਸੂਲੇਟਸ ਦੇ ਬਾਹਰ ਪ੍ਰੋਟੈਸਟ ਕਰਦੇ ਨੇ। ਇਸ ਨੂੰ ਨਿਬੇੜੋ। ਇੰਡੀਆ ਇੱਕ ਵੱਡੀ ਮਿਸਚਿਫ ਕਿਸੇ ਵੇਲੇ ਵੀ ਕਰ ਸਕਦਾ ਔਰ ਉਹ ਮਾਹੌਲ ਬਣਾਉਣ ਦੇ ਵਿੱਚ ਜਿਹੜਾ ਉਹਨਾਂ ਦੀਆਂ ਏਜੰਸੀਆਂ ਲੱਗੀਆਂ ਹੋਈਆਂ ਨੇ ਤਾਂ ਕਿ ਕਿਸੇ ਵੇਲੇ ਵੀ ਜਦੋਂ ਕਿ ਪਾਕਿਸਤਾਨ ਕਈ ਪਾਸੇ ਜਿਹੜਾ ਉਧਰ ਤਹਿਰੀਕੇ ਤਾਲਿਬਾਨ ਨੇ ਜਿਹੜਾ ਉਹ ਦਹਿਸ਼ਤਗਰਦੀ ਫੈਲਾਈ ਹੋਈ ਹੈ, ਬਲੋਚ ਲਿਬਰੇਸ਼ਨ ਆਰਮੀ, ਸਭ ਇੰਡੀਅਨ ਰਾਹ ਦਾ ਕੰਮ ਹੈ। ਪਰ ਇਹ ਜਿਹੜੇ ਬਾਰ-ਬਾਰ ਆਜ਼ਾਦ ਕਸ਼ਮੀਰ ਜਿਹਨੂੰ ਇਹ ਪਾਕਿਸਤਾਨ ਆਕੂਪਾਈਡ ਕਸ਼ਮੀਰ ਕਹਿ ਕੇ ਜਿਸ ਤੇ ਆਪਣਾ ਦਾਅਵਾ ਜਤਾ ਰਹੇ ਨੇ, ਕੁਛ ਨਾ ਕੁਛ ਜਿਹਨੂੰ ਅੰਗਰੇਜ਼ੀ 'ਚ ਕਹਿੰਦੇ ਨੇ ਸਮ ਮਿਸਚਿਫ ਅਪ देयर ਸਲੀਵਸ। ਬਿਲਕੁਲ ਕੁਛ ਨਾ ਕੋਈ ਸ਼ਰਾਰਤ ਹੈ। ਸੋ ਪਾਕਿਸਤਾਨ ਨੂੰ ਖਬਰਦਾਰ ਹੋਣ ਦੀ ਲੋੜ ਹੈ। ਜੀ ਰਾਸਾ, ਤੁਹਾਡਾ ਬਹੁਤ ਬਹੁਤ ਧੰਨਵਾਦ। ਸਾਥ ਲੈਣ ਬ੍ਰੇਕ। ਵਿਊਅਰਸ, ਤੁਸੀਂ ਕਿਤਨੀ ਜਣੇ ਮਿਲਦੇ ਆ ਆਫਟਰ ਦਿਸ ਸ਼ਾਰਟ ਬ੍ਰੇਕ।